ਭੰਨ ਤੋੜ ਕਰਕੇ ਜਾਵਾਂਗੇ, ਨਹੀਂ ਬੰਦ ਕਰਨਗੇ ਤਾਂ। 3 ਮੌਤਾਂ ਸਾਡੇ ਸਾਹਮਣੇ ਹੋ ਚੁੱਕੀ, 3 ਮੌਤਾਂ ਕਹਿੰਦੇ। ਹਾਂ, ਸੜਕ ਤੇ ਇੱਕ ਉੱਥੇ ਮਰਿਆ ਬੰਦਾ, ਇੱਕ ਸਾਡੇ ਦਫ਼ਤਰ ਤੋਂ ਥੋੜਾ ਜਾ ਕੇ ਮਰਿਆ। ਮੈਨੂੰ ਲੱਗਿਆ ਉਹ ਬੇਹੋਸ਼ ਹੈਗਾ, ਜਦੋਂ ਹਿਲਾਣ ਗਏ ਤਾਂ ਦੇਖਿਆ ਤਾਂ ਮਰਿਆ ਪਿਆ ਵਾ। ਉਹਨੂੰ ਰੇੜੇ ਤੇ ਪਾ ਕੇ ਲੈ ਗਏ। ਘਟੀਆ ਦਾਰੂ ਇਹ ਵੇਚਦੇ, 20 ਰੁਪਏ ਦਾ ਦਾਰੂ ਇਹ ਵੇਚਦੇ ਆ। ਸਵੇਰ ਪੀ ਕੇ ਜਨਾਨੀਆਂ ਨੂੰ ਕੁੱਟਣ ਲੱਗ ਪੈਂਦੇ ਆ। ਉਹਨਾਂ ਨੂੰ ਸਮੱਸਿਆ ਜ਼ਿਆਦਾ ਆ ਰਹੀ ਆ। ਇਹ ਬੋਲਣ ਨੰਗੇ ਪਏ ਹੁੰਦੇ, ਜਨਾਨੀਆਂ ਨੂੰ ਦਿੱਕਤ ਆ ਰਹੀ ਦਾਰੂ ਪੀ ਕੇ। ਇਹ ਸਾਰੇ ਆਮ ਨੰਗੇ ਲੇਟੇ ਹੁੰਦੇ। ਰਾਤ ਨੂੰ ਇੱਥੇ ਸ਼ੂਟਿੰਗਾਂ ਚੱਲਦੀ ਆ। शराब पी के मुक जाता ਉਹਦੇ ਜ਼ਿੰਮੇਵਾਰ ਕੀ ਠੇਕੇ ਵਾਲਾ ਹੋਊਗਾ? ਉਹਦੇ ਬੱਚੇ ਕੀ ਠੇਕੇ ਵਾਲੇ ਵੀ ਆਉਣੇ ਆ? ਉਹਦੇ ਬੱਚੇ ਨੂੰ ਜਿਹੜੀ ਰੋਟੀ ਠੇਕੇ ਵਾਲੇ ਦੇਣੇ। ਕਿ ਕਹਿੰਦੇ ਕਿ ਬੰਦੇ ਸ਼ਰਾਬੀ ਹੋ ਕੇ ਨੰਗੇ ਹੋ ਕੇ ਪੈਂਦੇ, ਬੀਬੀਆਂ ਲੰਘਦੀਆਂ, ਨਹੀਂ ਚੰਗਾ ਲੱਗਦਾ। ਸਾਡੇ ਬਿਲਕੁਲ ਨਜ਼ਦੀਕ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਮੰਦਿਰ, ਬਾਲਮੀਕੀ ਮਹਾਰਾਜ ਜੀ ਦਾ ਮੰਦਿਰ, ਸਾਡੇ ਸਮਾਜ ਸੇਵਕ ਲੋਕਲ ਬੱਸਾਂ ਇੱਥੇ ਰੁਕਦੀ ਹੈ, ਬੱਚੇ ਪਰਿਵਾਰ ਦੀ ਰੱਖਦੀ। ਇਹ ਮੁਹੱਲਾ, ਇਹ ਇਲਾਕਾ ਬਸ ਚੁੱਕਾ, ਇਹ ਰਿਹਾਇਸ਼ੀ ਇਲਾਕਾ, ਇੱਥੇ ਠੇਕਾ ਨਹੀਂ ਚੱਲ ਸਕਦਾ। ਪਰੇਸ਼ਾਨ ਸ਼ਾਮ ਨੂੰ ਇੱਥੇ ਮੇਲਾ ਲੱਗਾ ਹੁੰਦਾ, ਕੋਈ ਜਨਾਨੀ ਕੋਈ ਬੱਚਾ ਨਹੀਂ ਨਿਕਲ ਸਕਦਾ। ਲੋਕਾਂ ਨੇ ਪ੍ਰੋਬਲਮ ਖੜੀ ਸੀ। मैं फिर मांग करता, पंजाब सरकार से मांग करता हूँ, जो नशे के खिलाफ चलता पिया उन्होंने मांग करता पिया कि ये ठेका इतने बंद होना चाहिए। असी जनता के नाल खड़े, ये दोबारा खुलिया तो असी इससे बड़ा हुजूम इकट्ठा करके धरना प्रदर्शन होगा और तोड़ फोड़ होगा। ਅੱਜ ਤੋਂ 5-7 ਸਾਲ ਪਹਿਲੇ ਠੇਕਾ ਭੰਨਿਆ ਸੀਗਾ। ਇਹ 10-10 20-20 ਰੁਪਏ ਦੀ ਦਾਰੂ ਇਹ ਦਿੰਦੇ ਸੀਗੇ। ਠੀਕ ਹੈ, ਅੰਦਰ ਹੀ ਤਿਆਰ ਕਰਦੇ ਗੋਲੀਆਂ ਪਾ ਕੇ, ਔਰ ਮੈਂ 3 ਬੰਦੇ ਮਰ ਗਏ ਆ, 3 ਬੰਦੇ ਮਰ ਚੁੱਕੇ ਆ। ਆਪ ਹੀ ਉਹ ਖੁੱਲੀ ਦਾਰੂ ਜਿੱਦਾਂ ਸਸਤੀ ਵਾਲੀ ਲੈ ਕੇ ਵਿੱਚ ਜੋ ਗੋਲੀ ਪਾ ਕੇ ਉਹੀ ਪੀ ਕੇ ਸਾਡੇ ਗੁਰਦੁਆਰੇ ਅੱਗੇ ਬਹਿ ਜਾਂਦੇ ਸੀਗੇ। ਸਾਡੇ ਹੀ ਬੰਦੇ ਸੀਗੇ, ਮਗਰ ਨਹੀਂ ਚੰਗਾ ਲੱਗਦਾ। ਸਾਰੇ ਦਾਰੂ ਪੀਤੀ ਹੁੰਦੀ ਹੈ। ਕੋਈ ਨਾ ਕੋਈ ਜਨਾਨੀਆਂ ਨੇ ਵੀ ਛੇੜਖਾਨੀ ਕਰਦਾ ਆ, ਕੋਈ ਬੱਚੇ ਵੀ ਲੰਘਦੇ ਆ, ਉਹਨਾਂ ਕੋਲ 10-20 ਰੁਪਏ ਹੁੰਦੇ, ਕੋਈ ਸ਼ਰਾਬੀ ਉਹ ਵੀ ਲੈਂਦਾ ਆ। ਇਹ ਕੰਮ ਹੀ ਹੁੰਦੇ ਆ। ਲੋਕਾਂ ਦੇ ਘਰ ਦੇ ਬਾਹਰ ਬਾਥਰੂਮ ਪੀ ਕੇ ਨਾਲ ਹੀ ਬਾਥਰੂਮ ਬਾਹਰ, ਲੋਕੀ ਪਰੇਸ਼ਾਨ ਤਾਂ ਕਰਕੇ, ਮਹੱਲੇਦਾਰ ਬਹੁਤ ਜ਼ਿਆਦਾ ਪਰੇਸ਼ਾਨ ਆ। ਮਹਿਕਮਾ ਜਿਹੜਾ ਉਹਨੂੰ ਸਭ ਤੋਂ ਢੀਠ ਮੰਨਿਆ ਜਾਂਦਾ, ਉਹ ਛੇਤੀ ਗੱਲ ਨਹੀਂ ਮੰਨਦੇ। ਤੇ ਉਹ ਢੀਠ ਆ ਤੇ ਅਸੀਂ ਮਹਾ ਢੀਠ ਬਣ ਕੇ ਦਿਖਾਵਾਂਗੇ। ਫਿਰ ਅਸੀਂ ਮਹਾ ਢੀਠ ਬਣ ਕੇ ਦਿਖਾਵਾਂਗੇ, ਠੇਕਾ ਨਹੀਂ ਖੁੱਲਣ ਦੇਵਾਂਗੇ। ਕਈ ਸਮੱਸਿਆ ਤਾਂ ਬਹੁਤ ਆਂਦੀ ਆ। ਹੁਣ ਤੁਸੀਂ ਦੇਖੋ, ਨਾਲ ਹੀ ਸਾਡੇ ਦਫ਼ਤਰ ਹੈ, ਠੀਕ ਹੈ, ਨਾਲ ਹੀ ਠੇਕਾ, ਨਾਲ ਹੀ ਰਵਿਦਾਸ ਜੀ ਦਾ ਮੰਦਿਰ ਹੈ। 3 ਮੌਤਾਂ ਸਾਡੇ ਸਾਹਮਣੇ ਹੋ ਚੁੱਕੀ, 3 ਮੌਤਾਂ ਕਹਿੰਦੇ। ਹਾਂ, ਸੜਕ ਤੇ ਇੱਕ ਉੱਥੇ ਮਰਿਆ ਬੰਦਾ, ਇੱਕ ਸਾਡੇ ਦਫ਼ਤਰ ਤੋਂ ਥੋੜਾ ਜਾ ਕੇ ਮਰਿਆ। ਮੈਨੂੰ ਲੱਗਿਆ ਉਹ ਬੇਹੋਸ਼ ਹੈਗਾ, ਜਦੋਂ ਹਿਲਾਣ ਗਏ ਤਾਂ ਦੇਖਿਆ ਤਾਂ ਮਰਿਆ ਪਿਆ ਵਾ। ਉਹਨੂੰ ਰੇੜੇ ਤੇ ਪਾ ਕੇ ਲੈ ਗਏ। ਘਟੀਆ ਦਾਰੂ ਇਹ ਵੇਚਦੇ, 20 ਰੁਪਏ ਦਾ ਦਾਰੂ ਇਹ ਵੇਚਦੇ ਆ। ਤੁਸੀਂ ਦੇਖੋਗੇ ਨਾ, ਗਿਲਾਸਾਂ 'ਚ ਪਾ ਕੇ ਦਾਰੂ ਦਿੰਦੇ ਆ। ਚਲੋ, ਅਸੀਂ ਪਹਿਲਾਂ ਵੀ ਬੋਲਿਆ ਸੀ ਕਿ ਠੇਕਾ ਬੰਦ ਕਰਾਵਾਂਗੇ, ਬੰਦ ਕਰ, ਉਦੋਂ ਸੁਣਵਾਈ ਨਹੀਂ ਹੋਈ ਆ। ਅਸੀਂ ਅੱਜ ਬੋਲਿਆ ਵੀ ਗਿਆ ਨਾ ਕਿ ਠੇਕਾ ਬੰਦ ਕਰਨ, तो भी ਅਸੀਂ ਆਪਣੇ ਵੱਲੋਂ ਸਾਰੀ ਮਹਿਲਾ, ਸਾਰੀ ਜਨਾਨੀਆਂ ਦੁਖੀ ਆ। ਇਹਨਾਂ ਦੇ ਬੰਦੇ ਦਾਰੂ ਪੀ ਕੇ ਘਰ 'ਚ ਦੇਖੋ ਕਈ ਸਮੱਸਿਆ ਹੁੰਦੀ ਆ। ਸਵੇਰ ਪੀ ਕੇ ਜਨਾਨੀਆਂ ਨੂੰ ਕੁੱਟਣ ਲੱਗ ਪੈਂਦੇ ਆ। ਉਹਨਾਂ ਨੂੰ ਸਮੱਸਿਆ ਜ਼ਿਆਦਾ ਆ ਰਹੀ ਆ। ਇਹ ਜਨਾਨੀਆਂ ਵਰਖਿਲਾਫ ਤਾਂ ਹੈਗੀਆਂ, ਇਧਰੋਂ ਲੰਘਣਾ, ਇਧਰੋਂ ਆਣਾ, ਮੁੰਡੇ ਗਾਲੇ ਕੱਢਣਾ, ਭੈਣ ਦੀ ਜੋ ਵੀ ਬੋਲਣ ਨੰਗੇ ਪਏ ਹੁੰਦੇ। ਜਨਾਨੀਆਂ ਨੂੰ ਦਿੱਕਤ ਆ ਰਹੀ, ਦਾਰੂ ਪੀ ਕੇ। ਇਹ ਸਾਰੇ ਆਮ ਨੰਗੇ ਲੇਟੇ ਹੁੰਦੇ। ਰਾਤ ਨੂੰ ਇੱਥੇ ਸ਼ੂਟਿੰਗਾਂ ਚੱਲਦੀ ਆ। ਉਹ ਹਿਸਾਬ ਦੇ ਕਿ ਇਧਰੋਂ ਜਨਾਨੀਆਂ ਲੰਘ ਨਹੀਂ ਸਕਦੀਆਂ, ਉਹ ਹਿਸਾਬ ਇਹਨਾਂ ਨੇ ਕੀਤਾ ਹੋਇਆ ਵਾ। ਜਨਾਨੀਆਂ ਵੀ, ਬੱਚੇ ਵੀ ਜੋ ਸ਼ਰਾਬ ਪੀ ਕੇ ਮੁਕ ਜਾਂਦਾ ਉਹਦੇ ਜ਼ਿੰਮੇਵਾਰ ਕੀ ਠੇਕੇ ਵਾਲਾ ਹੋਊਗਾ? ਉਹਦੇ ਬੱਚੇ ਕੀ ਠੇਕੇ ਵਾਲੇ ਵੀ ਆਉਣੇ ਆ? ਉਹਦੇ ਬੱਚੇ ਨੂੰ ਜਿਹੜੀ ਰੋਟੀ ਠੇਕੇ ਵਾਲੇ ਦੇਣੇ। ਉਹਦੇ ਘਰ ਦੀ ਜ਼ਿੰਮੇਵਾਰੀ ਠੇਕੇ ਵਾਲੇ ਲਈ। ਇਹ ਤਾਂ ਜ਼ਿੰਮੇਵਾਰੀ ਵਾਲਾ ਕੰਮ ਚਾਹੀਦਾ ਨਾ। ਜੋ ਸ਼ਰਾਬ ਵੀ ਪੀ ਕੇ ਜੇ ਠੇਕੇ 'ਚ ਮਰਦਾ, ਜ਼ਿੰਮੇਵਾਰੀ ਵੀ ਚੁੱਕੇ ਕਿ ਹਾਂ ਬਈ ਜ਼ਿੰਮੇਵਾਰੀ ਚੁੱਕਦੇ, ਤੇ ਪਿੱਛੋਂ ਖਰਚਾ ਮੈਂ ਦੇਣ ਵਾਲਾ ਬੈਠਾ ਵਾ। ਠੇਕੇ ਵਾਲੇ ਤਾਂ ਕਹਿੰਦੇ ਭਾਈ ਸਾਡੇ ਤੋਂ ਲੈ ਕੇ ਪੀ ਲਈ, ਸਾਡੀ ਕਾਹਦੀ ਜ਼ਿੰਮੇਵਾਰੀ? ਤੇਰੀ ਚੀਜ਼ ਖਾ ਕੇ ਮਰ ਗਿਆ ਤੇ ਤੇਰੀ ਕੋਈ ਜ਼ਿੰਮੇਵਾਰੀ ਚੀਜ਼ ਨਹੀਂ ਹੈਗੀ। क्यों जिम्मेवारी नहीं? पूरी जिम्मेवारी हैगी। ठेका बंद होना चाहिए, इस करके तो ठेका बंद होना चाहिए। भरोसा कि ठेका बंद हो जाऊगा? जे नहीं होया तो अही आप जिम्मेवार है फिर। हाँ, जो साडी जिम्मेवारी इन्नी लेडीज हैगी, जो वही फिर करेंगे। ਅਸੀਂ ਇਦਾਂ ਹੀ ਬੈਠਾਂਗੇ ਜੀ। ਅਗਰ ਸਾਡੀ ਸੁਣੋ, ਪੰਜਾਬ ਸਰਕਾਰ ਸੇ ਅਸੀਂ ਬੇਨਤੀ ਕੀਤੀ ਆ ਕਿ ਸਾਡਾ ਸੁਣਵਾਈ ਕੀਤੀ ਜਾਵੇ। ਉਹਨਾਂ ਨੇ ਬੋਲਤੀ ਆ ਕਿ ਠੇਕਾ ਬੰਦ ਹੋ ਜਾਊਗੀ, ਤਾਂ ਹੁਣ ਦੇਖ ਲਾਂਗੇ, ਜਦੋਂ ਖੁੱਲੂਗਾ ਫਿਰ ਦੇਖਾਂਗੇ। ਫਿਰ ਭਰੋਸਾ ਹੈ ਪੰਜਾਬ ਸਰਕਾਰ ਦੇ ਬਾਰੇ? ਮੈਨੂੰ ਪੰਜਾਬ ਸਰਕਾਰ ਦੇ ਵੀ ਸਾਨੂੰ ਨਹੀਂ ਹੈਗਾ ਕਿ ਇਹ ਬੰਦ ਹੋਊਗਾ। ਇਹ ਨਹੀਂ, ਮੈਨੂੰ ਬੋਲਿਆ ਗਿਆ ਕਿ ਠੇਕਾ ਬੰਦ ਹੋਊਗਾ, ਨਹੀਂ ਤਾਂ ਸਾਡੇ ਮੀਡੀਆ ਵਾਲੇ ਹੈਗੇ ਹੀ ਆ, ਉਹ ਕਰਾਣਗੇ ਠੇਕਾ ਬੰਦ। ਜਿੰਨੀਆਂ ਬੀਬੀਆਂ ਹੋਣੇ ਆਈਆਂ, ਤੂੰ ਜਿਆਦੀਆਂ ਫੇਰ ਆਵਾਂਗੇ। ਇਹ ਭੰਨ ਤੋੜ ਕਰਕੇ ਜਾਵਾਂਗੇ, ਨਹੀਂ ਬੰਦ ਕਰਨਗੇ ਤਾਂ। ਅੱਛਾ ਜੀ। ਹਾਂਜੀ, ਕਿੰਨੇ ਕੁ ਚਿਰ ਤੋਂ ਚੱਲਦਾ ਇਹ ਠੇਕਾ? ਇਹ ਕਾਫੀ ਚਿਰ ਤੋਂ ਚੱਲਦਾ ਹੈ ਜੀ। ਅੱਛਾ, ਪਹਿਲਾਂ ਨਹੀਂ ਕਦੀ ਬੋਲੇ ਵੀ ਰਿਹਾਇਸ਼ੀ ਏਰੀਆ 'ਚ? ਇੱਥੇ ਰਿਹਾਇਸ਼ੀ ਬਹੁਤ ਬੋਲਦੇ ਆ ਕਿ ਕਹਿੰਦੇ ਕਿ ਬੰਦੇ ਸ਼ਰਾਬੀ ਹੋ ਕੇ ਨੰਗੇ ਹੋ ਕੇ ਪੈਂਦੇ, ਬੀਬੀਆਂ ਲੰਘਦੀਆਂ, ਨਹੀਂ ਚੰਗਾ ਲੱਗਦਾ। ਅੱਛਾ ਜੀ। ਆਉਣਾ ਜਾਣਾ, ਬਾਹਰ ਨਿਕਲਣਾ ਔਖਾ ਆ, ਔਖਾ। ਤੇ ਜਿਹੜੇ ਛੋਟੇ ਬੱਚੇ ਨੇ ਜਾਂ ਫਿਰ ਉਹ ਕੁੜੀਆਂ ਵੀ ਕਾਲਜ ਜਾਂਦੀਆਂ, ਸਕੂਲ ਜਾਂਦੀਆਂ, ਉਹਨਾਂ ਨੂੰ ਵੀ ਔਖਾ ਆ, ਔਖਾ ਆ ਉਹਨਾਂ ਲਈ ਵੀ। ਭਾਈ ਸਾਹਿਬ, ਕੀ ਸਮੱਸਿਆ ਹੈ? ਕਿਉਂ ਅੱਜ ਇਕੱਤਰ ਹੋਏ ਹੋ? मैं इस इलाके का सेवादार दीनानाथ प्रधान, वार्ड ये 20 है। ये साल 2 साल से लोगों की समस्या सी, ये 6 महीने से कुछ ज़्यादा ही बन गई सी। ਜਦੋਂ ਅਸੀਂ ਮੰਗ ਕਰਦੇ ਸੀ, ਕਹਿੰਦੇ ਜਦੋਂ 31 ਮਾਰਚ ਆਏਗਾ ਇਹ ਠੇਕਾ ਅਸੀਂ ਬੰਦ ਕਰਾ ਦੇਵਾਂਗੇ, ਖਤਮ ਕਰਾ ਦੇਵਾਂਗੇ। ਇਹ ਬ੍ਰਾਂਚ ਹੈ ਠੇਕੇ ਦੀ। ਹਾਂਜੀ।
ਅਸੀਂ 1.5 महीने से लगातार डीसी साहब को और साढ़े एक्साइज डिपार्टमेंट के कमिश्नर साहब मानयोग उन्होंने असी मिल के आए, उन्होंने लेटर भी दी है। साढ़े बिल्कुल नज़दीक गुरु रविदास जी महाराज जी का मंदिर, वाल्मीकि महाराज जी का मंदिर, साढ़े समाज सेवक लोकल बसा इत्थे रुकदी है, बच्चे परिवार की रखती। ये मुहल्ला ये इलाका बस चुका है, ये रिहायशी इलाका है, इत्थे ठेका नहीं चल सकता। लोग आए दिन इत्थे लोग परेशान, शाम नूं इत्थे मेला लगा हुंदा, कोई जनानी कोई बच्चा नहीं निकल सकता। लोगों ने प्रॉब्लम खड़ी सी। असी अज प्रशासन का धन्यवाद करन वास्ते इकट्ठा हुए सी कि जिन्होंने मंग साडी मान ली, उन्होंने ठेका इत्थे बंद करा दिता और उन्होंने आश्वासन दिता कि असीं अलग ले जाके ठेका किते होर खोलांगा, अज इत्थों बंद करता। उन्होंने मैं फिर तहे दिल से धन्यवाद करता हूँ। इस इलाके के काउंसलर साहब आए सी, उन्होंने भी धन्यवाद करता। उन्होंने कहा ठेका बंद हो जाएगा। इस ठेके के जिहड़े मालिक दुकान मालिक उन्होंने कहा असीं ठेके वास्ते जगह नहीं देनी, उन्होंने भी धन्यवाद करता हूँ। अज सारे वास्ते साडी बहना साडी मातावां सारे इकट्ठे होए सी, जनानियां दा ये सीगा अज प्रोटेस्ट और उन्होंने ये ठेका बंद कराने दे वास्ते ही कहा सी। और ये ठेका मैं फिर मांग करता, पंजाब सरकार से मांग करता हूँ, जरा नशे के खिलाफ चलता पिया उन्होंने मांग करता पिया कि ये ठेका इत्थे बंद होना चाहिए, बंद ही रहना चाहिए। ये पक्के तौर पे यकीन है कि हुण पक्के तौर ते बंद हो जाऊगा कि कई बारी ऐ हुंदा भी भरोसा दे के वापस ले लैंदे फिर खुल जांदा। ओ महाराज ये जनता है, जनता जनते दे नाल असीं खड़े हैं, असीं जनता दे नाल खड़े। ये दोबारा खुलिया तो असीं इससे बड़ा हुजूम इकट्ठा करके धरना प्रदर्शन होगा और तोड़ फोड़ होगा। अच्छा जी जी ਕੀ ਕਹਿੰਦੇ ਹੋ ਤੁਸੀਂ ਸਰਦਾਰ ਸਾਹਿਬ? ਇੱਥੇ ਰਿਹਾਇਸ਼ੀ ਏਰੀਏ ਦੇ ਵਿੱਚ ਇਸ ਤਰੀਕੇ ਦੇ ਨਾਲ ਖੁੱਲਣਾ, ਕਿਉਂਕਿ ਅਸਮਾਜਿਕ ਤੱਤੇ ਵੀ ਤੁਰੇ ਫਿਰਦੇ ਨੇ, ਫਿਰ ਬੱਚਿਆਂ ਨੇ ਪਰਿਵਾਰਾਂ ਨੇ ਬਾਹਰ ਵੀ ਨਿਕਲਣਾ ਹੁੰਦਾ, ਸੜਕ ਤੇ ਸੈਰ ਵੀ ਕਰਦੇ ਹੋ। ਇਹ ਰਿਹਾਇਸ਼ੀ ਇਲਾਕਾ ਹੈਗਾ ਭਾਰਤ ਨਗਰ ਦਾ। ਮਾਰਕੀਟ ਦੇ ਵਿੱਚ ਲੇਡੀਜ਼ ਵੀ ਗਾਹਕ ਆਂਦਾ ਹੈਗਾ, ਲੇਡੀਜ਼ ਕੁੜੀਆਂ ਆਂਦੀਆਂ, ਬੱਚੇ ਆਂਦੇ ਆ, ਉਹਨਾਂ ਤੇ ਗਲਤ ਅਸਰ ਪੈਂਦਾ। ਇੱਥੇ ਸ਼ਰਾਬ ਪੀ ਕੇ ਸਸਤੀ ਸ਼ਰਾਬ ਵੇਚਦੇ ਆ, ਖੁੱਲੀ ਸ਼ਰਾਬ ਵੇਚਦੇ ਆ, ਉਹਦੇ ਨਾਲ ਇੱਥੇ ਸ਼ਰਾਬ ਪੀ ਕੇ ਜਿਹੜਾ ਗਰੀਬ ਤਬਕਾ ਹੈਗਾ ਉਹ ਇੱਥੇ ਡਿੱਗੇ ਹੁੰਦੇ ਆ, ਕਈ ਉੱਥੇ ਗਾਲਾਂ ਕੱਢਦੇ ਆ, ਬੜਕਾ ਮਾਰਦੇ ਆ। ਇਸ ਕਰਕੇ ਆਪਣਾ ਜਿੰਨਾ ਵੀ ਇਹ ਆਪਣਾ ਠੇਕੇ ਹੈਗੇ ਆ ਇਹ ਸ਼ਹਿਰ ਤੋਂ ਬਾਹਰ ਖੋਲ੍ਹਣੇ ਚਾਹੀਦੇ ਆ, ਕਿਉਂਕਿ ਕਿਸੇ ਨੂੰ ਦਿੱਕਤ ਨਾ ਆਵੇ। ਸਾਡੀ ਇਹੀ ਮੰਗ ਹੈਗੀ ਆ। ਇੱਕ ਗੁਰਦੁਆਰਾ ਵੀ ਗੁਰਦੁਆਰਾ ਸਾਹਿਬ ਨੇੜੇ ਹੈਗਾ, ਗੁਰੂ ਰਵਿਦਾਸ ਜੀ ਦਾ, ਵਾਲਮੀਕੀ ਜੀ ਦਾ ਗੁਰਦੁਆਰਾ ਨੇੜੇ ਹੈਗਾ। ਇਹ ਧਾਰਮਿਕ ਸਥਾਨਾਂ ਦੇ ਨੇੜੇ ਤਾਂ ਵੈਸੇ ਹੀ ਨਹੀਂ, ਬਲਕਿ ਠੇਕੇ ਨਹੀਂ ਖੋਲ੍ਹਣੇ ਚਾਹੀਦੇ। ਇਹ ਜਨਾਬ ਇੱਕ ਪਾਸੇ ਤਾਂ ਸਕੂਲਾਂ ਦੀ ਗਿਣਤੀ, ਨਵੀਂ ਸਿੱਖਿਆ ਨੀਤੀ ਜਿਹੜੀ ਆਈ ਉਹ ਚ ਸਕੂਲਾਂ ਦੀ ਗਿਣਤੀ ਅੱਧੀ ਕਰੀ ਜਾਂਦੇ ਆ, ਘਟਾਈ ਜਾਂਦੇ ਵੀ ਇੰਨੇ ਕਿਲੋਮੀਟਰ ਦੇ ਏਰੀਏ ਚ ਜੇ 2 ਸਕੂਲ ਆ 1 ਕਰ ਦਿਓ, ਪਰ ਠੇਕਾ 1 ਦੀ ਜਗ੍ਹਾ 1 ਕਿਲੋਮੀਟਰ ਚ 2-2 3 ਠੇਕੇ ਤਾਂ ਜਗ੍ਹਾ ਜਗ੍ਹਾ ਤੇ ਮਾਰਕੀਟ 'ਚ ਬਣਾਈ ਜਾਂਦੇ ਆ, ਕੋਈ ਫਾਟਕਾਂ ਤੇ ਬਣਾਈ ਜਾਂਦੇ ਆ, ਜਿੱਥੇ ਪਬਲਿਕ ਫਾਟਕ ਬੰਦ ਹੁੰਦਾ ਖੜੀ ਹੁੰਦੀ ਆ, ਉੱਥੇ ਵੀ ਇਹ ਕੰਮ ਹੈਗਾ। ਕਿਉਂਕਿ ਪਬਲਿਕ ਜਿਹੜੀ ਆ ਇੰਨੀ ਪਰੇਸ਼ਾਨ ਹੈ ਇਸ ਵੇਲੇ ਆਈ ਪਈ ਆ ਠੇਕਿਆਂ ਦੇ ਉੱਤੋਂ, ਔਰ ਸ਼ਰਾਬਾਂ ਪੀ ਕੇ ਬੜਕਾ ਮਾਰਨੀਆਂ, ਗਾਲਾਂ ਕੱਢਣੀਆਂ। ਕਈ ਇੱਥੇ ਡੈਥ ਕੇਸ ਵੀ ਹੋ ਚੁੱਕੇ ਆ ਸ਼ਰਾਬ ਪੀ ਕੇ, ਗਲਤ ਸ਼ਰਾਬ ਪੀ ਕੇ। ਕਈ ਇੱਥੇ 1-2 ਕੇਸ ਹੋ ਚੁੱਕੇ ਆ, ਮਤਲਬ ਕਿ ਡੈਥ ਵੀ ਹੋ ਚੁੱਕੀ ਹੈ। ਹਾਂ, ਇਸ ਕਰਕੇ ਸਾਡੀ ਇਹ ਮੰਗ ਹੈਗੀ ਆ ਵੀ ਇਹ ਠੇਕਾ ਇੱਥੋਂ ਕਦੀ ਨਹੀਂ ਹੋਣਾ ਚਾਹੀਦਾ, ਖੁੱਲਣਾ ਚਾਹੀਦਾ, ਬੰਦ ਹੋਣਾ ਚਾਹੀਦਾ। ਨਹੀਂ ਬੰਦ ਹੈ ਜੀ, ਬੰਦ ਹੋਣਾ ਚਾਹੀਦਾ ਠੇਕਾ। ਕੀ ਕਹਿੰਦੇ ਹੋ ਭਾਈ ਸਾਹਿਬ? ਸਾਰਿਆਂ ਨੂੰ ਪਹਿਲੇ ਤੇ ਜੈ ਭੀਮ ਜੈ ਭਾਰਤ। ਆਪ ਸਭ ਨੂੰ ਪਤਾ ਹੈ ਕਿ ਸਾਡੇ ਬਿਲਕੁਲ ਠੇਕੇ ਦੇ ਲਾਗੇ ਸਾਡੇ ਰਵਿਦਾਸ ਮਹਾਰਾਜ ਜੀ ਦਾ ਗੁਰਦੁਆਰਾ, ਨਾਲ ਹੀ ਕਦਮ ਤੇ ਹੈ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਮੰਦਿਰ ਆ। ਅਸੀਂ ਕਾਫੀ ਵਾਰੀ ਪ੍ਰਸ਼ਾਸਨ ਨੂੰ ਕਹਿ ਚੁੱਕੇ ਕਿ ਇਹ ਠੇਕਾ ਨਹੀਂ ਖੁੱਲਣਾ ਚਾਹੀਦਾ। ਅੱਜ ਤੋਂ 5-7 ਸਾਲ ਪਹਿਲੇ ਠੇਕਾ ਭੰਨਿਆ ਸੀਗਾ। ਇਹ 10-10 20-20 ਰੁਪਏ ਦੀ ਦਾਰੂ ਇਹ ਦਿੰਦੇ ਸੀਗੇ। ਉਹ ਦਾਰੂ, ਹਾਂਜੀ, ਖੁੱਲੀ ਦਾਰੂ ਪੀ ਕੇ ਅੰਦਰ ਹੀ ਤਿਆਰ ਕਰਦੇ ਗੋਲੀਆਂ ਪਾ ਕੇ, ਔਰ ਨਾ 3 ਬੰਦੇ ਮਰ ਗਏ ਆ, 3 ਬੰਦੇ ਮਰ ਚੁੱਕੇ ਆ। ਨਹੀਂ, ਆਪ ਹੀ ਉਹ ਖੁੱਲੀ ਦਾਰੂ ਜਿੱਦਾਂ ਸਸਤੀ ਵਾਲੀ ਲੈ ਕੇ ਵਿੱਚ ਜੋ ਗੋਲੀ ਪਾ ਕੇ ਉਹੀ ਪੀ ਕੇ ਸਾਡੇ ਗੁਰਦੁਆਰੇ ਅੱਗੇ ਬਹਿ ਜਾਂਦੇ ਸੀਗੇ। ਸਾਡੇ ਹੀ ਬੰਦੇ ਸੀਗੇ, ਮਗਰ ਨਹੀਂ ਚੰਗਾ ਲੱਗਦਾ। ਅਸੀਂ ਚਾਹੁੰਦੇ ਕਿ ਆਪਣੀ ਬੋਤਲ ਜਾਂ ਪਾਈਆ ਜੋ ਵੀ ਵੇਚਦੇ ਆਪਣੇ ਘਰੇ ਆ ਕੇ ਪੀਣ, ਮਗਰ ਇਹਨਾਂ ਨੂੰ ਕਈ ਵਾਰੀ ਵਾਰਨਿੰਗ ਦਿੱਤੀ, ਨਹੀਂ ਮੰਨੇ ਸੀਗੇ। ਹੁਣ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਆ, ਸਾਰਿਆਂ ਅੱਗੇ ਮਹੱਲਿਆਂ ਨਿਵਾਸੀਆਂ ਨੇ ਵੀ ਬੇਨਤੀ ਕੀਤੀ ਸੀ ਕਿ ਠੇਕਾ ਬੰਦ ਹੋਣਾ ਚਾਹੀਦਾ ਹੈ। ਕਮਿਸ਼ਨਰ ਸਾਹਿਬ ਨੂੰ ਵੀ ਅਸੀਂ ਲੈਟਰ ਦਿੱਤਾ ਸੀਗਾ, ਡੀਸੀ ਸਾਹਿਬ ਨੂੰ ਵੀ ਲੈਟਰ ਦਿੱਤਾ ਸੀਗਾ ਕਿ ਇਹ ਠੇਕਾ ਬੰਦ ਹੋਣਾ ਚਾਹੀਦਾ। ਉਹਨਾਂ ਨੇ ਕਹਿਤਾ ਕਿ ਅੱਜ ਬੰਦ ਰਹੇਗਾ, ਠੇਕਾ ਨਹੀਂ ਖੁੱਲੇਗਾ। ਜੇ ਬਾਈ ਚਾਂਸ ਫਿਰ ਵੀ ਠੇਕਾ ਖੁੱਲਦਾ ਆ, ਠੇਕੇ ਦੇ ਅਸੀਂ ਖੂਬ ਤੋੜ ਭੰਨ ਕਰਾਂਗੇ, ਠੀਕ ਹੈ ਜੀ, ਕਿਉਂਕਿ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ, ਜਿਹੜਾ ਖਿਲਾਏਗਾ ਜ਼ਿੰਮੇਵਾਰ ਉਹ ਹੋਏਗਾ। ਜਿਹੜੇ ਦੁਕਾਨਾਂ ਦੇ ਮਾਲਕ ਆ ਉਹਨਾਂ ਨੇ ਵੀ ਸਾਨੂੰ ਕਹਿਤਾ ਵੀ ਅਸੀਂ ਇਹ ਦੁਕਾਨਾਂ ਨਹੀਂ ਉਹਨਾਂ ਨੂੰ ਦਵਾਂਗੇ। ਹਾਂਜੀ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਬਾਕੀ ਦੇਖੋ ਇੱਥੇ ਬੀਬੀਆਂ ਤੇ ਬੱਚਿਆਂ ਨੂੰ ਕਿੰਨਾ ਦੀ ਪਰੇਸ਼ਾਨੀ ਆਉਂਦੀ ਸੀ? ਨਹੀਂ ਆਉਂਦੀ, ਤੁਸੀਂ ਕਿਤੇ ਸ਼ਾਮ ਦੇ ਟਾਈਮ ਆਓ, ਇੱਥੇ ਜੀ 20 ਜਣੇ ਐ ਨੂੰ ਖੜੇ ਹੁੰਦੇ ਆ, 25-40 50 ਜਣੇ ਐ ਨੂੰ ਖੜੇ ਹੁੰਦੇ ਆ, ਸਾਰੇ ਦਾਰੂ ਪੀਤੀ ਹੁੰਦੀ ਆ। ਕੋਈ ਨਾ ਕੋਈ ਜਨਾਨੀਆਂ ਨੇ ਵੀ ਛੇੜਖਾਨੀ ਕਰਦਾ ਆ, ਕੋਈ ਬੱਚੇ ਵੀ ਲੰਘਦੇ ਆ, ਉਹਨਾਂ ਕੋਲ 10-20 ਰੁਪਏ ਹੁੰਦੇ, ਕੋਈ ਸ਼ਰਾਬੀ ਖੋਹ ਵੀ ਲੈਂਦਾ ਆ। ਇਹ ਕੰਮ ਹੀ ਹੁੰਦੇ ਆ। ਲੋਕਾਂ ਦੇ ਘਰ ਦੇ ਬਾਹਰ ਬਾਥਰੂਮ ਕਰਦੇ, ਜਿਹੜੇ ਸ਼ਰਾਬੀ ਹੁੰਦੇ, ਲੋਕਾਂ ਦੇ ਘਰ ਦੇ ਬਾਹਰ ਬਾਥਰੂਮ ਪੀ ਕੇ ਨਾਲ ਹੀ ਬਾਥਰੂਮ ਬਾਹਰ, ਲੋਕੀ ਪਰੇਸ਼ਾਨ ਤਾਂ ਕਰਕੇ ਮਹੱਲੇਦਾਰ ਬਹੁਤ ਜ਼ਿਆਦਾ ਪਰੇਸ਼ਾਨ ਆ। ਹੁਣ ਸਾਡੇ ਪ੍ਰਧਾਨ ਦੀਨਾਨਾਥ ਜੀ ਨੇ, ਸਾਡੇ ਕੌਂਸਲਰ ਮਨਮੋਹਨ ਸਿੰਘ ਰਾਜੂ ਨੇ ਕਹਿਤਾ ਜਿਹੜੇ ਮਾਲਕ ਆ
ਦੁਕਾਨ ਤੇ ਉਹਨਾਂ ਨੇ ਵੀ ਕਹਿਤਾ ਕਿ ਠੇਕਾ ਨਹੀਂ ਖੁੱਲਣ ਦੇਵਾਂਗੇ। ਤੇ ਮੈਂ ਬਹੁਤ ਜ਼ਿਆਦਾ ਇਹਨਾਂ ਸ਼ੁਕਰਾਨਾ ਕਰਦਾ ਮੈਂ ਭਗਵਾਨ ਵਾਲਮੀਕੀ ਨੌਜਵਾਨ ਸਭਾ ਚੇਅਰਮੈਨ ਵਿੱਕੀ ਭੱਟੀ ਜੀ, ਠੀਕ ਹੈ। ਬਸ ਇਹੀ ਸਾਡੀ ਸਾਰੇ ਪ੍ਰਸ਼ਾਸਨ ਕੋ ਹਾਂਜੀ। ਹੁਣ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਤੁਹਾਨੂੰ ਲੈਟਰ ਦਿੱਤਾ ਜਾਂ ਆਸ਼ਵਾਸਨ ਦਿੱਤਾ ਇਹਦੇ ਨਾਲ ਕੰਮ ਹੋ ਜਾਊਗਾ? ਕਿਉਂਕਿ ਐਕਸਾਈਜ਼ ਮਹਿਕਮਾ ਜਿਹੜਾ ਉਹਨੂੰ ਸਭ ਤੋਂ ਢੀਠ ਮੰਨਿਆ ਜਾਂਦਾ, ਉਹ ਛੇਤੀ ਗੱਲ ਨਹੀਂ ਮੰਨਦੇ। ਤੇ ਉਹ ਢੀਠ ਆ ਤੇ ਅਸੀਂ ਮਹਾ ਢੀਠ ਬਣ ਕੇ ਦਿਖਾਵਾਂਗੇ। ਫਿਰ ਅਸੀਂ ਮਹਾ ਢੀਠ ਬਣ ਕੇ ਦਿਖਾਵਾਂਗੇ, ਠੇਕਾ ਨਹੀਂ ਖੁੱਲਣ ਦੇਵਾਂਗੇ, ਚਾਹੇ ਸਾਨੂੰ ਇੱਥੇ ਭੁੱਖ ਹੜਤਾਲ ਨਾ ਕਰਨੀ ਪਵੇ, ਠੇਕਾ ਨਹੀਂ ਖੁੱਲਣ ਦੇਵਾਂਗੇ ਅਸੀਂ। ਕੌਂਸਲ ਸਾਹਿਬ ਜਰਾ ਚਾਨਣਾ ਪਾਇਓ ਇਸ ਤੇ, ਕੀ ਹੁਣੇ ਬੰਦ ਹੋ ਜਾਊਗਾ? ਕਿਉਂਕਿ ਆਮ ਤੌਰ ਤੇ ਮੰਨਿਆ ਜਾਂਦਾ ਐਕਸਾਈਜ਼ ਵਿਭਾਗ ਥੋੜਾ ਢੀਠ ਚੱਲਦਾ। ਨਹੀਂ, ਇਦਾਂ ਦੀ ਗੱਲ ਕੋਈ ਨਹੀਂ। ਐਕਸਾਈਜ਼ ਵਿਭਾਗ ਦਾ ਇਹਨਾਂ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਜਿਹੜੇ ਮਾਲਮ ਮਕਾਨ ਪ੍ਰਾਪਰਟੀ ਦੇ ਓਨਰ ਹੈਗੇ ਆ ਬਲਦੇਵ ਕਿਸ਼ਨ ਜੀ, ਉਹਨਾਂ ਨੇ ਸਾਨੂੰ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਮੈਨੂੰ ਇਹ ਨਿੱਜੀ ਕੰਮ ਵਾਸਤੇ ਜਿਹੜੀ ਪ੍ਰਾਪਰਟੀ ਮੈਂ ਹੁਣ ਯੂਜ਼ ਕਰਨੀ ਹੈਗੀ ਆ, ਮੈਨੂੰ ਆਪਣੇ ਪਰਸਨਲ ਯੂਜ਼ ਵਾਸਤੇ ਚਾਹੀਦੀ। ਤੇ ਮੈਂ ਜਿਹੜੇ ਠੇਕੇਦਾਰ ਹੈਗੇ ਸ਼ਰਾਬ ਦੇ, ਮੈਂ ਉਹਨਾਂ ਨੂੰ ਮਨਾ ਕਰਤਾ ਸੀ ਇਸ ਵਾਰੀ ਮੈਂ ਠੇਕਾ ਨਹੀਂ ਸ਼ਰਾਬ ਦਾ ਦੇਣਾ। ਇਸ ਕਰਕੇ ਸਾਨੂੰ ਪੂਰੀ ਉਮੀਦ ਹੈ ਵੀ ਠੇਕਾ ਨਹੀਂ ਖੁੱਲੇਗਾ, ਕਿਉਂਕਿ ਸਾਡੇ ਨਾਲ ਮਾਲਮ ਮਕਾਨ ਸਹਿਮਤ ਹੈਗੇ ਆ। ਉਹਨਾਂ ਨੇ ਆਲਰੇਡੀ ਇਹ ਮਨ ਬਣਾਇਆ ਹੋਇਆ ਸੀ, ਲੇਕਿਨ ਕੁਝ ਇੱਕ ਲੋਕਾਂ ਨੂੰ ਜਾਣਕਾਰੀ ਨਹੀਂ ਸੀ, ਇਸ ਕਰਕੇ ਲੋਕਾਂ ਨੇ ਪ੍ਰੋਟੈਸਟ ਕੀਤਾ। ਠੀਕ ਹੈ, ਤੁਹਾਡਾ ਵੈਸੇ ਪ੍ਰਤੀਕਰਮ ਕੀ ਹੈ ਇਦਾਂ ਬਿਲਕੁਲ ਰਿਹਾਇਸ਼ੀ ਏਰੀਏ ਦੇ ਵਿੱਚ ਠੇਕਾ ਹੋਣਾ? ਦੂਸਰੇ ਪਾਸੇ ਜਿਹੜੀ ਭਾਰਤ ਦੀ ਨਵੀਂ ਸਿੱਖਿਆ ਨੀਤੀ ਹੈ, ਉਹ ਸਿੱਖਿਆ ਨੀਤੀ ਇਹ ਕਹਿੰਦੀ ਹੈ ਵੀ ਜਿੱਥੇ ਘੱਟ ਏਰੀਆ ਦੇ ਵਿੱਚ ਜ਼ਿਆਦਾ ਸਕੂਲ ਨੇ, ਉਹ ਸਕੂਲ ਘਟਾ ਕੇ ਇੱਕ ਕਰ ਦਿਓ 2 ਦੀ ਬਜਾਏ, ਪਰ ਠੇਕੇ ਰਿਹਾਇਸ਼ੀ ਏਰੀਆ ਦੇ ਵਿੱਚ ਵੀ ਖੁੱਲੀ ਜਾ ਰਹੇ। ਇਹ ਬਿਲਕੁਲ ਸਹੀ ਗੱਲ ਹੈ। ਜਿਹੜਾ ਰਿਹਾਇਸ਼ੀ ਏਰੀਆ ਜਾਂ ਧਾਰਮਿਕ ਸਥਲ ਹੈ ਜਾਂ ਕੋਈ ਸਕੂਲ ਹੈਗਾ ਵੇ ਜਾਂ ਕੋਈ ਹਸਪੀਟਲ ਹੈ, ਉਹਦੇ ਲਾਗੇ ਠੇਕਾ ਨਹੀਂ ਹੋਣਾ ਚਾਹੀਦਾ। ਮੈਂ ਇਸ ਗੱਲ ਨਾਲ ਬਿਲਕੁਲ ਸਰਕਾਰ ਦੀ ਜਿਹੜੀ ਗਾਈਡਲਾਈਨ ਹੈ ਉਹਦੇ ਨਾਲ ਮੈਂ ਬਿਲਕੁਲ ਸਹਿਮਤ ਹਾਂ। ਇਹ ਠੇਕਾ ਜਿਹੜਾ ਵੇ ਬਿਲਕੁਲ ਥੋੜੀ ਜਿਹੀ ਵਿਰਾਨੀ ਜਗ੍ਹਾ ਹੋਵੇ, ਜਿੱਥੇ ਤਾਂ ਕਿ ਲੋਕਾਂ ਨੂੰ ਰਿਹਾਇਸ਼ੀ ਏਰੀਆ ਦੇ ਵਿੱਚ ਕੋਈ ਇਫੈਕਟਡ ਨਾ ਹੋਵੇ ਇਸ ਚੀਜ਼ ਦੇ ਨਾਲ। ਤੇ ਮੈਂ ਇਹੀ ਅਪੀਲ ਕਰਾਂਗਾ ਵੀ ਇਹ ਠੇਕੇ ਜਿਹੜੇ ਆ ਥੋੜੀ ਜਿਹੀ ਵਿਰਾਨੀ ਜਗ੍ਹਾ ਤੇ ਸੁਨਸਾਨ ਜਗ੍ਹਾ ਦੇ ਉੱਤੇ ਚਾਹੀਦੇ ਆ, ਜਿੱਥੇ ਆਬਾਦੀ ਘੱਟ ਹੋਵੇ।